पंजाब तो लहिंदे हल आउंदे ने, लहिंदे पंजाब वाले टुकड़े वंडाउंदे ने। पलकां विछाण नूं सीने नाल लाण नूं बैठियां तैयार। जी आए सिख सरदार, जी आए सोने सिख सरदार। अस्सलाम वालेकुम, आदाब, सत श्री अकाल जी। मैं हाँ इकबाल खान राजपूत, ਤੁਸੀਂ ਦੇਖ ਰਹੇ ਹੋ ਚੈਨਲ ਇੱਕ ਪਿੰਡ ਪੰਜਾਬ ਦਾ। ਅੱਜ ਇੱਕ ਪਿੰਡ ਪੰਜਾਬ ਦੇ ਚੈਨਲ ਦੀ ਟੀਮ ਪਹੁੰਚੀ ਸੀ ਜੀ ਨਨਕਾਣਾ ਸਾਹਿਬ, ਔਰ ਨਨਕਾਣਾ ਸਾਹਿਬ ਇੰਟਰੈਂਸ ਦੇ ਉੱਤੇ ਇੱਕ ਸਿੱਖ ਸੰਗਤ ਜਿਹੜੀ ਹੈ ਆਈ ਥਿੰਕ ਬਰੋਡ ਤੋਂ ਆਏ ਨੇ। ਅਸੀਂ ਇਹਨਾਂ ਦਾ ਇੰਟਰਵਿਊ ਕਰਾਂਗੇ ਔਰ ਅਸੀਂ ਇਹਨਾਂ ਕੋਲੋਂ ਪੁੱਛਾਂਗੇ ਕਿ ਇਹਨਾਂ ਨੂੰ ਇੱਥੇ ਆ ਕੇ ਕਿਵੇਂ ਦਾ ਲੱਗਿਆ। ਅੱਜ 553ਵਾਂ ਗੁਰਪੁਰਬ ਜਿਹੜਾ ਹੈ ਮੁਬਾਰਕ ਅਵਸਰ ਦੇ ਉੱਤੇ ਲੋਕ ਆਏ ਨੇ, ਸਾਰੇ ਸਾਡੇ ਵੀਰ ਭਰਾ, ਤੇ ਅੱਜ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕਿ ਤੁਸੀਂ ਇੱਕ ਪਿੰਡ ਦੀ ਪੂਰੀ ਟੀਮ ਨੂੰ ਨਾਲ ਲੈ ਕੇ ਗੁਰੂ ਨਾਨਕ ਦੇਵ ਜੀ ਦੇ 553ਵਾਂ ਪ੍ਰਕਾਸ਼ ਉਤਸਵ ਨੂੰ ਕਵਰ ਕਰਨ ਲਈ ਇੱਥੇ ਪੁੱਜੇ ਹੋ। ਤੇ ਸਾਨੂੰ ਇਹ ਸੁਭਾਗ ਪ੍ਰਾਪਤ ਹੋਇਆ ਕਿ ਲਾਹੌਰ ਦੀ ਧਰਤੀ ਤੋਂ ਨਨਕਾਣਾ ਸਾਹਿਬ ਜਾਂਦੇ ਆ ਜਾਂ ਉੱਥੋਂ ਵਾਪਸ ਆਉਂਦੇ ਹੋਇਆਂ ਤੁਹਾਡੇ ਨਾਲ ਮੁਲਾਕਾਤ ਦਾ ਮੌਕਾ ਮਿਲਿਆ। ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਹ ਜੀ ਤੁਹਾਡੇ ਸ਼ਬਦ ਜਿਹੜੇ ਸੀਗੇ ਨਾ ਜੀ, ਇਹ ਕੈਮਰੇ ਦੇ ਰਾਹੀਂ ਇਹ ਕੈਦ ਹੋਣੇ ਸੀਗੇ। ਅਸੀਂ ਤੇ ਜਾ ਰਹੇ ਸੀਗੇ ਰਸਤੇ ਦੇ ਵਿੱਚ, ਅਸੀਂ ਤੁਹਾਨੂੰ ਦੇਖਿਆ, ਤੁਹਾਡੇ ਤੇ ਨਿਗਾਹ ਪਈ, ਤੇ ਦੇਖ ਲਓ ਜੀ ਬਸ ਜੀ, ਰੱਬ ਸੋਹਣੇ ਦਾ ਦਿੱਤਾ ਬਾਬੇ ਹੋਇਆ ਨਾਨਕ ਦੀ ਕਿਰਪਾ, ਉਹਦਾ ਦਿੱਤਾ ਹੋਇਆ ਮੌਕਾ, ਉਹਦੇ ਤੋਂ ਫਾਇਦਾ ਉਠਾ ਰਹੇ ਆ। ਬਿਲਕੁਲ। ਤੇ ਆਪਣੀ ਕਿੱਥੋਂ ਆਮਦ ਹੋਈ ਹੈ? ਦੇਖੋ ਜੀ, ਅਸੀਂ ਕੈਨੇਡਾ ਤੋਂ ਆਏ ਆ। ਕੁਝ ਲੋਕ ਸਾਡੇ ਵੈਨਕੂਵਰ ਤੋਂ ਨੇ, ਕੁਝ ਐਡਮਿੰਟਨ ਤੋਂ ਨੇ, ਮੈਂ ਟੋਰਾਂਟੋ ਤੋਂ ਆ। ਔਰ ਅਸੀਂ ਪਿਛਲੇ ਤੀਜੀ ਵਾਰ ਮੈਂ ਇੱਥੇ ਆ ਚੁੱਕਾ, ਦੂਸਰੀ ਵਾਰ ਇਹਨਾਂ ਦੇ ਨਾਲ ਆਇਆ ਮੈਂ। ਸਰਦਾਰ ਅਮਰਜੀਤ ਸਿੰਘ ਕੈਨੇਡਾ ਦੀ ਮੁxtਲਫ ਸਟੇਟਸ ਤੋਂ ਆਏ ਹੋ ਜੀ। ਮੈਂ ਅੰਟਾਰੀਓ ਸਟੇਟ ਤੋਂ ਆ। ਸਰਦਾਰ ਅਮਰਜੀਤ ਸਿੰਘ ਜਿਹੜੇ ਜਥਾ ਆਰਗੇਨਾਈਜ਼ ਕਰਦੇ ਆ, ਇਹ ਦੂਜੀ ਟਾਈਮ ਮੈਂ ਇਹਨਾਂ ਦੇ ਨਾਲ ਆਇਆ ਔਰ ਮੈਨੂੰ ਇਹ ਬਹੁਤ ਵਧੀਆ ਲੱਗਾ ਇਸ ਵਾਰ ਆ ਕੇ। ਮੇਰੇ ਖਿਆਲ ਦੇ ਵਿੱਚ ਇਹ ਤੇ ਲੈ ਕੇ ਆਉਂਦੇ ਨੇ, ਮੈਂ ਸਮਝਦਾ ਕਿ ਸਾਰਾ ਸੁਭਾਗ ਜਿਹੜਾ ਇਹਨਾਂ ਨੂੰ ਪ੍ਰਾਪਤ ਹੁੰਦਾ ਜਿਹੜਾ ਬਾਬੇ ਨਾਨਕ ਦੇ ਦਰਸ਼ਨ ਕਰਾਉਂਦੇ ਨੇ। ਔਰ ਬਾਬਾ ਨਾਨਕ ਜਦੋਂ ਕਿਸੇ ਨੂੰ ਬੁਲਾਉਂਦਾ, ਉਹ ਕਿਸੇ ਦੇ ਰਾਹੀਂ ਜ਼ਰੂਰ ਬੁਲਾਉਂਦਾ, ਤੇ ਮੈਂ ਸਮਝਦਾ ਕਿ ਅਮਰਜੀਤ ਸਿੰਘ ਸੰਘਾ ਜਿਹੜਾ ਉਹ ਸਾਡਾ ਸਾਧਨ ਬਣਦਾ। ਤੁਹਾਡੇ ਜਥੇਦਾਰ ਨੇ ਜੀ। ਸਹੀ ਸਹੀ ਸਹੀ, ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਜ਼ਰੂਰ ਜੀ, ਜ਼ਰੂਰ। ਤੁਸੀਂ ਮਜ਼ੀਦ ਦੱਸੋ ਜੀ। ਤੁਸੀਂ ਤੁਹਾਡਾ ਤੀਸਰਾ ਚੱਕਰ ਤੁਸੀਂ ਦੱਸਿਆ? ਮੇਰਾ ਤੀਸਰਾ ਚੱਕਰ। ਮੈਂ 93 ਦੇ ਵਿੱਚ ਦੋਸਤੀ ਦਾ ਸੁਨੇਹਾ ਲੈ ਕੇ ਕੁਝ ਲੋਕਾਂ ਦੇ ਨਾਲ ਆਇਆ ਹਾਂ ਇੰਡੀਆ ਤੋਂ। ਉਦੋਂ ਮੈਂ ਇੰਡੀਆ ਰਹਿਣਾ। 94 'ਚ ਮੈਂ ਕੈਨੇਡਾ ਚਲਾ ਗਿਆ। ਉਸ ਤੋਂ ਬਾਅਦ ਮੈਂ 2019 ਦੇ ਵਿੱਚ ਬਾਬੇ ਨਾਨਕ ਦੇ 550ਵੇਂ ਪੁਰਬ ਤੇ ਵੀ ਇਹਨਾਂ ਨਾਲ ਆਇਆ, ਤੇ ਹੁਣ ਦੂਜੀ ਵਾਰੀ ਫਿਰ ਇਹਨਾਂ ਦੇ ਨਾਲ ਆਇਆ। ਉਦੋਂ ਤੁਹਾਡਾ ਕੀ ਐਕਸਪੀਰੀਅੰਸ ਸੀ ਤੇ ਹੁਣ ਤੁਹਾਡਾ ਕੀ ਐਕਸਪੀਰੀਅੰਸ ਹੈ? ਥੋੜਾ ਜਿਹਾ ਸ਼ੇਅਰ ਕਰੋ। ਦੇਖੋ ਜੀ, ਮੈਂ 76 ਤੋਂ ਪੱਤਰਕਾਰੀ ਦੇ ਖੇਤਰ 'ਚ ਹਾਂ ਔਰ ਜਰਨਲਿਜ਼ਮ ਕਰਨ ਤੋਂ ਬਾਅਦ ਮੈਂ 76 ਤੋਂ ਬਾਅਦ ਜੁਆਇਨ ਕੀਤੀ ਅਜੀਤ ਅਖਬਾਰ। ਉਸ ਤੋਂ ਬਾਅਦ 94 ਤੱਕ ਮੈਂ ਉਹਨਾਂ ਦਾ ਕੰਮ ਕੀਤਾ ਉਹਨਾਂ ਨਾਲ, ਤੇ 93 ਜਦੋਂ ਮੈਂ ਇੱਥੇ ਆਇਆ ਉਦੋਂ ਵੀ ਸਾਡਾ ਬਹੁਤ ਵੱਡਾ ਇਸਤਕਬਾਲ ਹੋਇਆ ਸੀ, ਕਿਉਂਕਿ ਅਸੀਂ ਦੋਸਤੀ ਦਾ ਸੁਨੇਹਾ ਲੈ ਕੇ ਇੱਥੇ ਆਏ ਹਾਂ, ਇੰਡੋ ਪਾਕ ਦੋਸਤੀ ਦਾ। ਉਹ ਜਿਹੜਾ ਬੂਟਾ ਅਸੀਂ ਲਾਇਆ ਸੀ ਉਹ ਵੱਧਦਾ ਫੁੱਲਦਾ ਨਜ਼ਰ ਆਇਆ। ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ, ਪਾਲਸੀਆਂ ਬਦਲਦੀਆਂ ਰਹਿੰਦੀਆਂ ਨੇ, ਲੇਕਿਨ ਲੋਕਾਂ ਦੇ ਦਿਲਾਂ ਵਿੱਚ ਕੋਈ ਲਕੀਰ ਅਸੀਂ ਨਹੀਂ ਵੇਖੀ। ਮੁਲਕ ਦੀ ਲਕੀਰ ਹੈਗੀ ਆ, ਬਾਰਡਰ ਦੀ ਲਕੀਰ ਲੋਕਾਂ ਨੂੰ ਦਿਸਦੀ ਹੈ, ਲੇਕਿਨ ਕਿਸੇ ਦਿਲ ਵਿੱਚ ਲਕੀਰ ਨਹੀਂ ਵੇਖੀ। ਇੰਜ ਨਹੀਂ ਲੱਗਦਾ? ਇੰਨਾ ਮੁਹੱਬਤ ਪਿਆਰ ਸਾਨੂੰ ਦਿੱਤਾ, ਇੰਨਾ ਖਲੂਸ ਮਿਲਿਆ ਸਾਨੂੰ ਇਹਨਾਂ ਲੋਕਾਂ ਤੋਂ, ਇੰਨਾ ਪਿਆਰ ਮਿਲਿਆ ਕਿ ਜ਼ਿੰਦਗੀ ਭਰ ਕਦੀ ਭੁਲਾ ਨਹੀਂ ਸਕਦੇ। ਬਿਲਕੁਲ। ਇਹ ਸਿਰਫ ਕਹਿਣ ਦੀ ਗੱਲ ਹੈ, ਵਾਕਈ ਇਸ ਨੂੰ ਮਹਿਸੂਸ ਕੀਤਾ। ਔਰ ਜਿੰਨਾ ਮੁਹੱਬਤ ਤੁਹਾਡੇ ਦਿਲਾਂ 'ਚ ਆ, ਉਨੀ ਸਾਡੇ ਦਿਲਾਂ 'ਚ ਆ। ਉਹ ਸਾਡੀਆਂ ਮੁਹੱਬਤਾਂ ਜਿਹੜੀਆਂ ਇੱਥੇ ਆ ਕੇ ਪ੍ਰਵਾਨ ਸਿਰੇ ਚੜ੍ਹਦੀਆਂ, ਬਾਬੇ ਨਾਨਕ ਦਾ ਆਸ਼ੀਰਵਾਦ ਸਾਨੂੰ ਮਿਲਦਾ। ਬਿਲਕੁਲ ਜੀ, ਬਿਲਕੁਲ। ਗਰਾਊਂਡ ਰਿਐਲਿਟੀਜ਼ ਜਿਹੜੀਆਂ ਨੇ ਉਹ ਟੋਟਲੀ ਡਿਫਰੈਂਟ ਹੈ, ਜੋ ਕਿ ਅਸੀਂ ਮੀਡੀਆ ਦੇ ਉੱਤੇ ਦੇਖਦੇ ਹਾਂ, ਸੁਣਦੇ ਹਾਂ। ਤੇ ਇਹ ਥੋੜੀ ਗਰਾਊਂਡ ਰਿਐਲਿਟੀ ਦਾ ਅੱਗੇ ਤੁਸੀਂ ਦੱਸ ਚੁੱਕੇ ਥੋੜਾ ਜਿਹਾ, ਲੇਕਿਨ ਮਜ਼ੀਦ ਥੋੜਾ ਜਿਹਾ ਦੱਸੋ। ਦੇਖੋ ਜੀ, ਮੈਨੂੰ ਤਾਂ ਐਂ ਲੱਗਦਾ ਜਦੋਂ ਅਸੀਂ ਬਾਘਾ ਪਾਰ ਕਰਦੇ ਹਾਂ, ਸਾਨੂੰ ਇਹ ਮਹਿਸੂਸ ਹੀ ਨਹੀਂ ਹੁੰਦਾ ਕਿ ਅਸੀਂ ਦੂਸਰੇ ਮੁਲਕ 'ਚ ਆਏ ਹਾਂ। ਕਿਸੇ 'ਚ ਅਸੀਂ ਹੋਰ ਮੁਲਕਾਂ 'ਚ ਮੈਂ ਦੁਨੀਆ ਦੇ ਫਿਰਿਆ, ਲੇਕਿਨ ਸਾਨੂੰ ਮਹਿਸੂਸ ਹੁੰਦਾ ਕਿ ਅਸੀਂ ਹੋਰ ਕਿਸੇ ਮੁਲਕ 'ਚ ਆਏ ਹਾਂ, ਕਿਉਂਕਿ ਸਾਨੂੰ ਐਂ ਲੱਗਦਾ ਕਿ ਇਹ ਵੀ ਪੰਜਾਬ ਸਾਡਾ ਤੇ ਉਹ ਵੀ ਪੰਜਾਬ ਸਾਡਾ। ਔਰ ਜਦੋਂ ਅਸੀਂ ਇੱਥੇ ਆ ਕੇ ਆਪਣੀ ਬੋਲੀ ਬੋਲਦੇ ਹਾਂ, ਆਪਣੇ ਲੋਕਾਂ ਨਾਲ ਮਿਲਦੇ ਹਾਂ, ਮੈਨੂੰ ਚੰਗੀ ਤਰ੍ਹਾਂ ਯਾਦ ਹੈ ਥੋੜ੍ਹੇ ਦਿਨ ਹੋਏ ਇੱਕ ਰੈਸਟੋਰੈਂਟ ਦੇ ਵਿੱਚ ਅਸੀਂ ਖਾਣਾ ਖਾਣ ਲਈ ਗਏ, ਤੇ ਉੱਥੇ ਉਹ ਹਿੰਦੀ ਦਾ ਗਾਣਾ ਗਾ ਰਿਹਾ ਸੀ। ਮੈਂ ਇਹਨੂੰ ਕਿਹਾ, ਉਹ ਤੁਹਾਡਾ ਆਪਣਾ ਅਮੀਰ ਵਿਰਸਾ ਹੈ ਇੰਨਾ ਪੰਜਾਬੀ ਦਾ, ਤੇ ਤੂੰ ਪੰਜਾਬੀ ਗਾਣੇ ਗਾ। ਜਦੋਂ ਮੈਂ ਉਹਨੂੰ ਆਪ ਸ਼ੁਰੂ ਕੀਤਾ ਗਾਉਣਾ ਕਿ ਸਾਨੂੰ ਨਹਿਰ ਵਾਲੇ ਪੁਲ ਤੇ ਬੁਲਾ ਕੇ ਸਾਡੇ ਰਾਤਾਂ ਦੀਆਂ ਨੀਂਦਰਾਂ ਉਡਾ ਕੇ ਚੰਨਮਾਈ ਕਿੱਥੇ ਰਹਿ ਗਿਆ,
ਉਸ ਤੋਂ ਬਾਅਦ ਮੈਂ ਇੱਕ ਦੋ ਗਾਣੇ ਹੋਰ ਆਪ ਵੀ ਗਾਏ ਤੇ ਉਹਨਾਂ ਨੂੰ ਵੀ ਗਾਉਣ ਲਈ ਕਿਹਾ। ਉਹ ਮੈਂ ਕਿਹਾ ਤੁਹਾਡੇ ਕੋਲ ਤੇ ਆਪਣਾ ਇੰਨਾ ਅਮੀਰ ਵਿਰਸਾ, ਤੁਹਾਨੂੰ ਤੇ ਹੋਰ ਕਿਸੇ ਭਾਸ਼ਾ ਦੀ ਗਾਉਣ ਦੀ ਲੋੜ ਹੀ ਨਹੀਂ ਹੈਗੀ। ਸੋ ਵੈਸੇ ਤੁਸੀਂ ਮੈਨੂੰ ਇਹ ਗੱਲ ਦੱਸੋ, ਤੁਸੀਂ ਨਹਿਰ ਵਾਲੇ ਪੁਲ ਤੇ ਕਦੀ ਕਿਸੇ ਨੂੰ ਬੁਲਾਇਆ ਤਾਂ ਨਹੀਂ ਸੀ? ਉਹ ਬੁਲਾਇਆ ਹੋਏਗਾ ਤਾਂ ਹੀ ਤੇ ਯਾਦਾਂ ਆਉਂਦੀਆਂ ਨੇ ਇਹੋ ਜਿਹੀਆਂ। ਫਰਕ ਇੰਨਾ ਕਿ ਪਾਕਿਸਤਾਨ ਦੀ ਨਹਿਰ ਤੇ ਨਹੀਂ ਬੁਲਾਇਆ। ਜਿਸ ਬੰਦੇ ਨੇ ਲਿਖਿਆ, ਜਿਸ ਬੰਦੇ ਨੇ ਇੱਕ ਹੀ ਹੈ ਜੀ। ਉਹ ਪਾਕਿਸਤਾਨ ਦਾ, ਜਿਹੜਾ ਸਾਡਾ ਪਾਣੀ ਉਧਰੋਂ ਵਾਕਿਆ ਆਉਂਦਾ ਸਤਲੁਜ ਦਾ ਤੇ ਬਿਆਸ ਦਾ, ਉਹ ਸਾਰਾ ਐਂ ਦੀ ਲੰਘਦਾ। ਹੋ ਸਕਦਾ ਕਿਸੇ ਨੇ ਇੱਧਰ ਬੁਲਾਇਆ, ਮੈਂ ਬੁਲਾਇਆ ਹੋਵੇ। ਨਹਿਰ ਤੇ ਸਾਰੇ ਨਹੀਂ ਨਹੀਂ, ਇਹ ਤੇ ਬਿਲਕੁਲ ਜੀ ਗੱਲ ਠੀਕ ਆ। ਅੱਗੇ ਵਧਦੇ ਹਾਂ ਜੀ ਅਗਲੇ ਮਹਿਮਾਨ ਦੀ ਬਹੁਤ ਤਰਫ। ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਠੀਕ ਹੈ ਜੀ। ਆਪਣਾ ਨਾਮ ਕੀ? ਮੇਰਾ ਨਾਮ ਜੈਸਕੇਲ ਹੈ ਜੀ। ਮੈਂ ਵੈਂਕੂਵਰ ਸਰੀ ਤੋਂ ਆ। ਉੱਥੇ ਤੁਹਾਡੇ ਪ੍ਰੋਗਰਾਮ ਦਾ ਨਾਮ ਇੱਕ ਪਿੰਡ ਪੰਜਾਬ ਦਾ ਪੜ੍ਹ ਕੇ ਬੜਾ ਹੀ ਸੋਹਣਾ ਲੱਗਿਆ ਕਿ ਜਦੋਂ ਪੰਜਾਬ ਵਰਡ ਆਉਂਦਾ ਤਾਂ ਸਾਨੂੰ ਇੱਕ ਤਰ੍ਹਾਂ ਹਾਂ ਬਹੁਤ ਵਧੀਆ ਲੱਗਦਾ। ਸੋ ਕੈਨੇਡਾ 'ਚ ਵਕਤ ਫॉर ਯੂ ਹੈ ਮੇਰੇ ਪ੍ਰੋਗਰਾਮ ਦਾ ਨਾਮ, ਵਕਤ ਤੁਹਾਡੇ ਲਈ, ਉਹਦੇ ਜਿਹੜੇ ਪੰਜਾਬੀ ਬਣਦੀ ਹੈ। ਸੋ ਪਰ ਅੱਜ ਬਹੁਤ ਸਾਲਾਂ ਤੋਂ ਇੱਕ ਡਰ ਸੀ ਮਨ ਦੇ ਵਿੱਚ ਕਿ ਪਾਕਿਸਤਾਨ ਪਤਾ ਨਹੀਂ ਕੀ ਆ, ਲਾਈਕ ਕਿਹੋ ਜਿਹਾ ਹੋਊਗਾ, ਕਿਸ ਤਰ੍ਹਾਂ ਜਾਵਾਂਗੇ, ਪਤਾ ਨਹੀਂ ਬਾਬੇ ਨਾਨਕ ਦੀ ਜਗ੍ਹਾ ਦੇਖਾਂਗੇ ਜਾਂ ਨਹੀਂ ਦੇਖਾਂਗੇ। ਮੈਂ ਬਹੁਤ ਜ਼ਿਆਦਾ ਦਿਲੋਂ ਧੰਨਵਾਦੀ ਹਾਂ ਅਮਰਜੀਤ ਸੰਘਾ ਜੀ ਦਾ, ਕਿਉਂਕਿ ABTV ਪ੍ਰੋਗਰਾਮ ਕਰਦੇ ਨੇ ਉੱਥੇ। ਸੋ ਜਦੋਂ ਇਹਨਾਂ ਦਾ ਮੈਂ ਪ੍ਰੋਗਰਾਮ ਦੇਖਦੇ ਹਾਂ ਇੱਕ ਦਿਨ ਅਚਾਨਕ ਇਹਨਾਂ ਦੇ ਮੂੰਹ ਚੋਂ ਸੁਣਿਆ ਤਾਂ ਬੜਾ ਚੰਗਾ ਲੱਗਿਆ ਤੇ ਮੈਂ ਉਸੇ ਵੇਲੇ ਫੋਨ ਕੀਤਾ। ਪਰ ਫਿਰ ਵੀ ਡਰ ਸੀ ਸਾਰੇ ਟੱਬਰ ਨੂੰ, ਘਰਦਿਆਂ। ਡਿਊ ਟੂ ਸਿਕਿਉਰਿਟੀ ਰੀਜ਼ਨਸ? ਹਾਂਜੀ, ਉਹਨਾਂ ਨੂੰ ਐ ਸੀ ਕਿ ਕੀ ਹੋ ਰਿਹਾ। ਤੇ ਜਿੱਦਣ ਇੱਥੇ ਗੋਲੀ ਚੱਲੀ ਆ, ਇੰਨੇ ਜ਼ਿਆਦਾ ਮੈਸੇਜ ਆਏ ਉੱਥੋਂ, ਤੁਸੀਂ ਠੀਕ ਹੋ, ਤੁਸੀਂ ਸੇਫ ਹੋ, ਉੱਥੇ ਆ ਹੋ ਗਿਆ। ਬਟ ਇੱਥੇ ਆ ਕੇ ਐਂ ਲੱਗਦਾ ਵੀ ਇੰਨੀ ਸ਼ਾਂਤੀ, ਇੰਨਾ ਸਕੂਨ, ਇੰਨਾ ਪਿਆਰ। ਸੋ ਲਾਈਕ ਵਰਡ ਹੀ ਹੈ ਨਹੀਂ, ਵਰਡ ਹੀ ਹੈ ਨਹੀਂ। ਸੋ ਸਭ ਤੋਂ ਪਹਿਲਾਂ ਤਾਂ ਤੁਹਾਡੇ TV ਚੈਨਲ ਦੇਖਣ ਵਾਲੇ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਦੀਆਂ ਬਹੁਤ 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 ਮੁਬਾਰਕਾਂ ਹੋਣ। ਅਸੀਂ ਇੱਥੋਂ ਇੰਨਾ ਪਿਆਰ ਲੈ ਕੇ ਚੱਲੇ ਹਾਂ, ਇੰਨਾ ਸਕੂਨ ਲੈ ਕੇ ਚੱਲੇ ਹਾਂ ਕਿ ਅਸੀਂ ਜ਼ਿੰਦਗੀ 'ਚ ਕਦੇ ਵੀ ਮੈਨੂੰ ਐਸਾ ਸਕੂਨ ਨਹੀਂ ਮਿਲਿਆ, ਕਦੇ ਵੀ ਨਹੀਂ। ਕਿਆ ਬਾਤ ਹੈ, ਕਿਆ ਬਾਤ ਹੈ। ਤੁਹਾਡੇ ਅੱਖਰਾਂ ਨੇ ਦਿਲ ਮੋਹ ਲਿਆ ਜੀ। ਬਹੁਤ ਵਧੀਆ ਤੁਸੀਂ ਗੱਲਬਾਤ ਕੀਤੀ ਹੈ ਔਰ ਬਿਲਕੁਲ ਆਪਣੇ ਦਿਲ ਦੀਆਂ ਗੱਲਾਂ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ। ਤੁਹਾਡਾ ਇਹ ਫਸਟ ਐਕਸਪੀਰੀਅੰਸ ਸੀ ਹਾਂਜੀ, ਔਰ ਇਸ ਫਸਟ ਐਕਸਪੀਰੀਅੰਸ ਦਾ ਜਿਹੜਾ ਅਨੁਭਵ ਰਿਹਾ ਹੈ ਤੁਹਾਡਾ, 100% 100 ਚੋਂ 110 10 ਉੱਪਰ ਹੈ। 10 ਉੱਤਾ ਹੈ ਜੀ। ਤੁਹਾਨੂੰ ਬਹੁਤ ਬਹੁਤ ਸਾਡੇ ਦਿਲੋਂ ਮਨੋਂ ਜੀ ਆਇਆਂ ਨੂੰ ਵੈਲਕਮ। ਬਹੁਤ ਖੁਸ਼ੀ ਹੋਈ। ਮਿੱਟੀ ਸੇਮ ਹੀ ਆ, ਬਸ ਵਿੱਚ ਵਿਚਾਲੇ ਇੱਕ ਲਕੀਰ ਆ। ਅਸੀਂ ਉਹੀ ਲੋਕ ਆ, ਉਹ ਉਸੇ ਤਰ੍ਹਾਂ ਹੀ ਪਿਆਰ ਮੁਹੱਬਤ ਆ ਜਿਸ ਤਰ੍ਹਾਂ ਤੁਸੀਂ ਜਿਹੜਾ ਤੁਸੀਂ ਸਤਿਕਾਰ ਕਰਦੇ ਹੋ ਨਾ, ਉਹ ਕਦੇ ਸਾਨੂੰ ਆਪਣਿਆਂ ਕੋਲ ਵੀ ਨਹੀਂ ਮਿਲਿਆ। ਬਲੀਵ ਮੀ ਅਸੀਂ ਪੰਜਾਬ ਵੀ ਜਾਂਦੇ ਆ, ਇੰਡੀਆ ਵੀ ਜਾਂਦੇ ਆ, ਪਰ ਜੋ ਪਿਆਰ ਤੁਸੀਂ ਦਿੱਤਾ ਨਾ, ਉਹਨੂੰ ਸਾਂਭਣਾ ਇੰਨਾ ਔਖਾ ਹੋ ਗਿਆ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਜਿਵੇਂ ਬੋਝ ਨਹੀਂ, ਇੱਕ ਬੜੀ ਵੱਡੀ ਸਾਰੀ ਪਿਆਰ ਦੀ ਪੰਡ। ਜਦੋਂ ਅਸੀਂ ਇੱਥੇ ਖੜੇ ਹਾਂ, ਆਈ ਲਵ ਨਨਕਾਣਾ ਸਾਹਿਬ, ਇਹ ਜਿਹੜੀ ਪੰਡ ਆ ਨਾ, ਇਹ ਤੁਹਾਡੇ ਤੇ ਸਾਡੇ ਬਾਬੇ ਨਾਨਕ ਦੀ ਇਕੱਠੀ ਪੰਡ ਆ ਸਾਡੇ ਸਿਰ ਦੇ ਉੱਪਰ। ਮੈਂ ਇਹ ਸਮਝਦਾ ਜੀ ਕਿ ਤੁਹਾਨੂੰ 3 ਗੁਣਾ ਪਿਆਰ ਮਿਲਦਾ। ਇੱਕ ਤੇ ਪੰਜਾਬੀ ਹੋਣ ਵਾਲਾ ਪਿਆਰ, ਦੂਸਰਾ ਤੁਸੀਂ ਸਾਡੇ ਹਮਸਾਏ ਵੀ ਹੋ ਉਸ ਪੱਖ ਤੋਂ ਦੇਖਿਆ ਜਾਵੇ, ਔਰ ਤੀਸਰਾ ਤੁਸੀਂ ਏਡੀ ਪਵਿੱਤਰ ਸਥਾਨ ਤੇ ਤੁਸੀਂ ਆਉਂਦੇ ਹੋ। ਤੁਸੀਂ ਆਪਣੇ ਮਨ ਕਾਮਨਾ ਵਾਸਤੇ ਤੁਸੀਂ ਕੋਈ ਨਾ ਕੋਈ ਜੋ ਵੀ ਤੁਸੀਂ ਲੈ ਕੇ ਆਉਂਦੇ ਹੋ ਆਪਣੀ ਸ਼ਰਧਾ, ਉਹਦੇ ਵਾਸਤੇ। ਤੇ ਉਹ ਮੈਂ ਸਮਝਦਾ ਇੱਕ ਪੋਜ਼ਿਟਿਵ ਵੇ ਤੇ ਜਦੋਂ ਤੁਸੀਂ ਆਉਂਦੇ ਹੋ, ਫਿਰ ਉਹ ਤੁਹਾਡੇ ਅੰਦਰ ਜੋ ਇੱਕ ਧਾਰਮਿਕ ਰੀਜ਼ਨਸ ਵੀ ਲੈ ਲਓ ਤੇ ਉਸ ਪਾਸਿਓਂ ਵੀ ਤੁਹਾਨੂੰ ਪਿਆਰ ਮਿਲਦਾ। ਬਾਬਾ ਜੀ ਆਪਣੇ ਚਰਨਾਂ 'ਚ ਥਾਂ ਦਿੰਦੇ ਆ, ਇਹ ਬੜੀ ਗੱਲ ਹੁੰਦੀ ਹੈ ਜੀ। ਰੱਬ ਸੋਹਣਾ ਇਸੇ ਤਰ੍ਹਾਂ ਹੀ ਤੁਹਾਨੂੰ ਸਾਰਿਆਂ ਨੂੰ, ਸਾਨੂੰ ਆਪਸ 'ਚ ਇਸੇ ਤਰ੍ਹਾਂ ਬਣਾਈ ਰੱਖੇ। ਬਹੁਤ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ। ਇੱਕ ਵਾਰੀ ਫੇਰ ਸਾਰੇ ਇੱਕ ਪਿੰਡ ਪੰਜਾਬ ਦੇ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਅਸਲਾਮ ਅਲੈਕਮ। ਖੁਸ਼ ਰਹੋ, ਆਬਾਦ ਰਹੋ, ਹਮੇਸ਼ਾ ਹੀ ਜ਼ਿੰਦਾਬਾਦ ਰਹੋ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਆ ਤੁਹਾਡਾ? ਠੀਕ ਹੋ? ਮੇਰਾ ਹਾਲ ਬਹੁਤ ਵਧੀਆ ਜੀ। ਜਿੰਨੇ ਵੀ ਤੁਹਾਡਾ TV ਪ੍ਰੋਗਰਾਮ ਵੇਖ ਰਹੇ ਨੇ, ਸਾਰਿਆਂ ਨੂੰ ਮੇਰੇ ਵੱਲੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਔਰ ਅਸੀਂ ਬੜੇ ਖੁਸ਼ ਹਾਂ ਕਿ ਜੋ ਪਾਕਿਸਤਾਨੀ ਆਵਾਮ ਦੇ ਵੱਲੋਂ ਸਾਨੂੰ ਪਿਆਰ ਮਿਲਿਆ, ਜੋ ਸਾਨੂੰ ਉਤਸ਼ਾਹ ਮਿਲਦਾ, ਉਹਦੇ ਲਈ ਸਾਡੇ ਕੋਲ ਲਫ਼ਜ਼ ਨਹੀਂ ਹੈ ਕਹਿਣ ਨੂੰ, ਪਰ ਸਾਨੂੰ ਬੜਾ ਚੰਗਾ ਲੱਗਦਾ। ਐਵੇਂ ਲੱਗਦਾ ਕਿ ਅਸੀਂ ਚਿਰਾਂ ਤੋਂ ਵਿਛੜੇ ਹੋਏ ਭਰਾ ਮਿਲੇ ਹਾਂ। ਕਿਆ ਬਾਤ ਹੈ ਜੀ, ਕਿਆ ਬਾਤ। ਬਹੁਤ ਵਧੀਆ ਗੱਲ ਕੀਤੀ। ਤੁਸੀਂ ਆਪਣਾ ਨਾਮ ਨਹੀਂ ਦੱਸਿਆ ਮੈਨੂੰ। ਮੇਰਾ ਨਾਮ ਅਮਰਜੀਤ ਸਿੰਘ ਸੰਘਾ ਹੈ ਤੇ ਇੱਥੇ ਮੈਂ ਜਥੇ ਦਾ ਅਰੇਂਜ ਕਰਦਾ। ਤੇ ਪਹਿਲੀ ਵਾਰ ਮੈਂ 2011 ਦੇ ਵਿੱਚ ਆਇਆ ਸੀ, 2011 ਦੇ ਵਿੱਚ, ਵੈਰੀ ਫਸਟ ਟਾਈਮ। ਹਾਂਜੀ। ਔਰ 2011 ਦੇ ਵਿੱਚ ਤੋਂ ਲੈ ਕੇ ਹੁਣ ਤੱਕ ਬਹੁਤ ਜ਼ਿਆਦਾ ਫਰਕ ਹੈ। ਬਹੁਤ ਸਾਰੇ ਉਦੋਂ ਜਿਹੜੇ ਪਾਕਿਸਤਾਨੀ ਵੀ ਸੀ, ਉਹਨਾਂ ਨੂੰ ਸਿੱਖ ਤੇ ਹਿੰਦੂ ਦੇ ਵਿੱਚ ਫਰਕ ਨਹੀਂ ਪਤਾ ਸੀ। ਬਹੁਤ ਵਾਰ ਸਿੱਖਾਂ ਨੂੰ ਹਿੰਦੂ ਹੀ ਸਮਝਦੇ ਸੀ ਵੀ ਹਿੰਦੂਆਂ ਦੇ ਸਥਾਨ ਨੇ, ਇਹ ਹਿੰਦੂਆਂ ਦਾ ਥਾਂ ਹੈ। ਪਰ ਹੁਣ ਸਿੱਖਾਂ ਨੇ ਆਪਣੀ ਪਹਿਚਾਣ ਬਣਾਈ ਹੈ
ਔਰ ਅਸੀਂ ਇਹ ਦੱਸਣ ਦੇ ਵਿੱਚ ਵੀ ਕਾਮਯਾਬ ਹੋਏ ਹਾਂ ਕਿ ਬਈ ਸਿੱਖ ਜਿਹੜੀ ਇੱਕ ਵੱਖਰੀ ਕੌਮ ਹੈ। ਕੁਛ ਰਾਹਦਾਰੀ ਖੁੱਲੀ, ਕੋਈ ਮਤਲਬ ਮੀਡੀਆ, ਸੋਸ਼ਲ ਮੀਡੀਆ ਇਹਦਾ ਵੀ ਹੈ। ਬਿਲਕੁਲ ਸੋਸ਼ਲ ਮੀਡੀਆ ਔਰ ਸਿੱਖਾਂ ਦਾ ਜ਼ਿਆਦਾ ਗਿਣਤੀ ਵਿੱਚ ਆਉਣਾ ਵੀ ਇੱਕ ਰੀਜ਼ਨ ਹੈ। ਔਰ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਅਸੀਂ ਹੋਟਲ ਦੇ ਵਿੱਚ ਠਹਿਰੇ ਹਾਂ ਉਹਦੇ ਵਿੱਚ ਮੈਨੂੰ ਲੱਗਦਾ ਕਿ 95% ਆਕੂਪੈਂਸੀ ਹੈ। ਉਹ ਸਾਰੇ ਦੇ ਸਾਰੇ ਫੋਰਨਰ ਸਿੱਖ ਨੇ ਉਹਦੇ ਵਿੱਚ। ਪੂਰਾ ਹੋਟਲ ਹੈ ਜਿਹੜਾ ਉਹ ਸਿੱਖਾਂ ਦੇ ਨਾਲ ਭਰਿਆ ਹੋਇਆ ਹੈ ਲਾਹੌਰ ਦੇ ਵਿੱਚ। ਹੋਰ ਤੁਸੀਂ ਸੁਣਾਓ ਆਪਣਾ ਕੋਈ ਐਕਸਪੀਰੀਅੰਸ ਹੋਣ ਦਾ, ਮੌਜੂਦਾ, ਔਰ ਇੱਥੇ ਦੀ ਜਿਹੜੀ ਪ੍ਰਬੰਧਕ ਕਮੇਟੀਆਂ ਨੇ ਜਾਂ ਇੱਥੇ ਦੇ ਜਿਹੜੇ ਉਹਨਾਂ ਨੇ ਕਿਸ ਤਰੀਕੇ ਨਾਲ ਆਰਗੇਨਾਈਜ਼ ਕੀਤਾ, ਤੁਸੀਂ ਉਹਨਾਂ ਤੋਂ ਖੁਸ਼ ਹੋ? ਸਾਰਾ ਜਿੰਨਾ ਆਰਗੇਨਾਈਜ਼ ਹੋ ਸਕਦਾ ਕਿਉਂਕਿ ਅੱਗੋਂ ਪਿੱਛੋਂ ਇੱਥੇ ਸੰਗਤ ਹੁੰਦੀ ਨਹੀਂ ਹੈ। ਸਿਰਫ ਚੰਦ ਦਿਨਾਂ ਦੇ ਮਹਿਮਾਨ ਆਉਂਦੇ ਨੇ ਹਾਲੇ ਸਿੱਖ, ਕਿਉਂਕਿ ਫੋਰਨਰ ਨੇ। ਫੋਰਨਰ ਬੰਦਾ ਬਹੁਤ ਜ਼ਿਆਦਾ ਦੇਰ ਤੱਕ ਰੁਕ ਨਹੀਂ ਸਕਦਾ। ਇਸ ਕਰਕੇ ਇੱਕ ਹਫ਼ਤੇ ਲਈ ਜਾਂ 10-12 ਦਿਨ ਲਈ ਪ੍ਰਬੰਧ ਕਰਨੇ ਬੜੇ ਮੁਸ਼ਕਿਲ ਹੈ, ਪਰ ਜਿੰਨੇ ਹੋ ਸਕਦੇ ਨੇ ਬੜੇ ਵਧੀਆ ਨੇ। ਔਰ ਕੋਈ ਵੀ ਚੀਜ਼ ਹੈ ਜਿਹੜੀ ਬਿਹਤਰ ਤਾਂ ਹੋ ਹੀ ਸਕਦੀ ਹੈ, ਪਹਿਲਾਂ ਨਾਲੋਂ ਹੁਣ ਬਿਹਤਰ ਹੈ। 10 ਸਾਲ ਪਹਿਲਾਂ 11 ਸਾਲ ਪਹਿਲਾਂ ਜੋ ਹੈ ਸੀ ਉਸ ਤੋਂ ਹੁਣ ਬੈਟਰ ਹੋ ਗਿਆ। ਤੇ ਹੌਲੀ ਹੌਲੀ ਜਿਵੇਂ ਜਿਵੇਂ ਸਮਾਂ ਬਦਲਦਾ ਜਾਣਾ ਚੀਜ਼ਾਂ ਬਦਲਦੀਆਂ ਰਹਿੰਦੀਆਂ ਨੇ। ਟੈਕਨੋਲੋਜੀ ਦੇ ਨਾਲ ਕੁਝ ਚੀਜ਼ਾਂ ਸੰਭਵ ਹੋ ਰਹੀਆਂ ਨੇ, ਕੁਝ ਹੁਣ ਕਿਉਂਕਿ ਸਾਡਾ ਜਿਹੜਾ ਆਦਾਨ ਪ੍ਰਦਾਨ ਗੱਲਾਂ ਦਾ, ਵਿਚਾਰਾਂ ਦਾ ਜ਼ਿਆਦਾ ਹੋ ਗਿਆ। TV ਚੈਨਲ ਹੋ ਗਏ ਨੇ ਔਰ ਲੋਕਾਂ ਨੂੰ ਇਸ ਗੱਲ ਦੀ ਇਲਮ ਲੈਣਾ ਚਾਹੁੰਦੇ ਨੇ ਵੀ ਇਹ ਕੌਣ ਲੋਕ ਨੇ, ਇਹ ਕਿਹੋ ਜਿਹੇ ਲੋਕ ਨੇ। ਕਈ ਵਾਰ ਬੱਚੇ ਨੇ ਉਹ ਪੁੱਛਦੇ ਨੇ ਤੁਸੀਂ ਕਿੱਥੋਂ ਆਏ, ਤੁਹਾਡੇ ਨਾਲ ਫੋਟੋ ਲੈ ਲਈਏ। ਤੇ ਸਾਨੂੰ ਵੀ ਚੰਗਾ ਲੱਗਦਾ ਵੀ ਅਸੀਂ ਆਪਣਿਆਂ ਦੇ ਨਾਲ ਫਿਰ ਮਿਲ ਰਹੇ ਹਾਂ ਜਿਨ੍ਹਾਂ ਤੋਂ ਸਮਾਂ ਪਹਿਲੋਂ ਕਦੇ ਕਦੇ ਹੋ ਸਕਦਾ ਕਿਸੇ ਨੇ ਗਲਤੀ ਕੀਤੀ, ਦੇਸ਼ ਦੋ ਬਣ ਗਏ। ਔਰ ਕਦੇ ਕਦੇ ਜੇ ਤੁਸੀਂ ਮਿਲਦੇ ਨਹੀਂ ਨਾ ਕਿਸੇ ਨੂੰ, ਉਹਦੇ ਸੁਭਾਅ ਬਾਰੇ ਨਹੀਂ ਪਤਾ ਹੁੰਦਾ। ਬੰਦਾ ਬਹੁਤ ਵਧੀਆ ਹੁੰਦਾ ਪਰ ਜਿਵੇਂ ਕਹਿੰਦੇ ਨਾ ਕਿਸੇ ਚੱਕੇ ਚਕਾਏ ਬੰਦੇ ਬੋਲਦੇ ਨਹੀਂਗੇ। ਤੇ ਜਦੋਂ ਪਤਾ ਲੱਗਦਾ ਵੀ ਬੰਦਾ ਤੇ ਚੰਗਾ ਹੈ ਔਰ ਸੁਭਾਅ ਚੰਗਾ ਹੈ ਔਰ ਸਾਡਾ ਖਾਣਾ ਇੱਕ ਹੈ, ਸਾਡਾ ਕਲਚਰ ਹੈ, ਸਾਡਾ ਮੌਸਮ ਵੀ ਇੱਕ ਹੈ, ਸਾਡੀਆਂ ਫਸਲਾਂ ਇੱਕ ਨੇ, ਖੇਤ ਇੱਕੋ ਜਿਹੇ ਨੇ ਔਰ ਇੱਕੋ ਜਿਹੀਆਂ ਸਾਡੀਆਂ ਆਦਤਾਂ ਨੇ। ਤੇ ਫਿਰ ਫਰਕ ਕੋਈ ਲੱਗਦਾ ਨਹੀਂ ਹੈ, ਸਗੋਂ ਜ਼ਿਆਦਾ ਪਿਆਰ ਮਿਲਦਾ ਜਦੋਂ ਦੋ ਭਰਾ ਇਕੱਠੇ ਰਹਿੰਦੇ ਆ ਤੇ ਉਹ ਸ਼ਰੀਕਾ ਬਣ ਜਾਂਦਾ। ਤੇ ਜਦੋਂ ਵਿਛੜ ਕੇ ਮਿਲਦੇ ਆ ਉਦੋਂ ਪਿਆਰ ਆਉਂਦਾ, ਪਿਆਰ ਗੂੜਾ ਉਹ ਪਿਆਰ ਗੂੜਾ ਹੁੰਦਾ। ਤੇ ਕਦੇ ਕਦੇ ਮੈਂ ਸੋਚਦਾ ਵੀ ਚੰਗਾ ਹੋਇਆ ਚਲੋ ਪਿਆਰ ਤੇ ਵਧਿਆ ਸਾਡਾ। ਜਿੰਨਾ ਸਾਨੂੰ ਲਾਹੌਰ 'ਚ ਪਿਆਰ ਮਿਲਦਾ ਉਹਨਾਂ ਦੁਨੀਆ ਦੇ ਕਿਸੇ ਹੋਰ ਸ਼ਹਿਰ 'ਚ ਨਹੀਂ ਮਿਲਦਾ। ਇਸ ਕਰਕੇ ਮੈਂ ਖੁਸ਼ ਹਾਂ ਕਿ ਸਾਨੂੰ ਵੀ ਲਾਹੌਰ ਦੇ ਵਿੱਚ ਪੂਰਾ ਪਿਆਰ ਮਿਲਦਾ ਔਰ ਤੁਹਾਡੀ ਬਦੌਲਤ ਹੈ ਤੁਸੀਂ ਲੋਕਾਂ ਤੱਕ ਸਾਡਾ ਸੁਨੇਹਾ ਪਹੁੰਚਾਇਆ। ਹਾਂਜੀ, ਨਹੀਂ ਜੀ, ਇਹ ਸਾਰੇ ਜਿੰਨੇ ਵੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਦੁਨੀਆ ਭਰ ਜਿੱਥੇ ਜਿੱਥੇ ਵੀ ਬੈਠੇ ਨੇ ਸਾਰੇ ਤੁਹਾਨੂੰ ਇਸ ਟਾਈਮ ਸੁਣ ਰਹੇ ਨੇ। ਤੁਹਾਡੇ ਆਪਣੇ ਵੈਨਕੂਵਰ ਜਾਂ ਜਿਹੜੀ ਸਟੇਟਸ ਨੇ ਉੱਥੇ ਆਪਣੇ ਕੈਨੇਡਾ ਦੇ ਵਿੱਚ ਜਾਂ ਦੁਨੀਆ ਭਰ ਜਿੱਥੇ ਵੀ ਤੁਹਾਨੂੰ ਸੁਣ ਰਹੇ ਨੇ ਇਸ ਟਾਈਮ ਮਾਂ ਬੋਲੀ ਨਾਲ ਪਿਆਰ ਕਰਨ ਵਾਲੇ, ਕੀ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਹੋ ਇਹਨਾਂ ਨੂੰ? ਜੀ ਬਹੁਤ ਸਾਰੇ ਲੋਕ ਪੁੱਛਦੇ ਨੇ ਜਾਣਾ ਸੇਫ ਹੈ। ਪਾਕਿਸਤਾਨ ਦੇ ਨਾਂ ਤੋਂ ਲੋਕ ਡਰਦੇ ਨੇ, ਅੱਜ ਵੀ ਜਿਹੜਾ ਨਹੀਂ ਆਇਆ ਉਹ ਡਰਦਾ। ਤੇ ਮੈਂ ਤਾਂ ਉਹਨਾਂ ਨੂੰ ਇਹੀ ਦੱਸਦਾ ਵੀ ਮੇਰਾ ਇੱਕ ਹੀ ਬੱਚਾ ਹੈ, 2020 ਦੇ ਵਿੱਚ ਉਹਦਾ ਵੀਜ਼ਾ ਲਗਵਾਇਆ ਸੀ, ਇੰਡੀਆ ਤੱਕ ਆ ਗਿਆ ਸੀ, ਫਿਰ ਕੋਵਿਡ ਸ਼ੁਰੂ ਹੋ ਗਿਆ, ਫਟਾਫਟ ਪਿੱਛੇ ਨੂੰ ਅਸੀਂ ਫਲਾਈਟ ਕਰ ਲਈ। ਤੇ ਮਹਾਰਾਜ ਨੇ ਸੁੱਖ ਰੱਖੀ ਤੇ ਸਾਡੀ ਕੋਸ਼ਿਸ਼ ਹੈ 2023 ਦੇ ਵਿੱਚ ਅਗਲੇ ਸਾਲ ਮਾਰਚ ਦੇ ਵਿੱਚ ਉਹਨੂੰ ਲੈ ਕੇ ਆਵਾਂ। ਤਾਂ ਜੋ ਮੈਂ ਉਹਨਾਂ ਨੂੰ ਦੱਸਦਾ ਵੀ ਅਗਰ ਮੈਂ ਉਹਨੂੰ ਸੇਫ ਹੈ ਤਾਂ ਮੈਂ ਲੈ ਕੇ ਜਾ ਰਿਹਾ। ਤੇ ਇਸ ਲਈ ਵੀ ਸੇਫ ਮੁਲਕ ਹੈ ਕਿਉਂਕਿ ਲੋਕ ਤੁਹਾਨੂੰ ਪਿਆਰ ਕਰਦੇ ਨੇ ਔਰ ਜਦ ਤੱਕ ਬੰਦੇ ਦੇ ਸਾਹ ਚੱਲਦੇ ਉਦੋਂ ਤੱਕ ਇਹਨੂੰ ਖਤਰਾ ਹੀ ਰਹਿੰਦਾ ਵੈਸੇ। ਤੇ ਇਸ ਲਈ ਅਫਵਾਹਾਂ ਜ਼ਿਆਦੀਆਂ ਹੋ ਜਾਂਦੀਆਂ ਆ ਜੀ, ਇਸ ਕਰਕੇ ਵੀ ਇਹਨਾਂ ਨੇ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਠੀਕ ਹੈ ਜੀ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਪਿਆਰਾ ਸਿੰਘ ਜੌਲ ਜੀ। ਹਾਂਜੀ, ਤੁਸੀਂ ਪਹਿਲੀ ਵਾਰੀ ਆਏ ਹੋ? ਨਹੀਂ, ਮੈਂ ਦੂਸਰੀ ਵਾਰੀ ਆ। ਦੂਸਰੀ ਵਾਰੀ ਹੋ। ਕਿਸ ਤਰ੍ਹਾਂ ਦਾ ਰਿਹਾ ਤੁਹਾਡਾ ਐਕਸਪੀਰੀਅੰਸ? ਬਹੁਤ ਵਧੀਆ ਐਦ ਕੀਤਾ, ਉੱਦਾਂ ਵੀ ਤੁਹਾਡੇ ਇੰਪਰੂਵਮੈਂਟ ਵੀ ਕਾਫੀ ਆ ਅੱਗੇ ਨਾਲ ਹੋਈ ਹੋ ਤੇ ਕਾਫੀ ਆ ਫਰਕ ਪਿਆ ਹੈ। ਵੈਸੇ ਬਹੁਤ ਲੋਕ ਜਿੱਦਾਂ ਵੀ ਹੁਣ ਬਾਜ਼ਾਰ ਦੇ ਵਿੱਚ ਵੀ ਜਦੋਂ ਜਾਂਦੇ ਆ ਸਾਰੇ ਐਨ ਖੁਸ਼ ਹੋ ਕੇ ਬੁਲਾਉਂਦੇ ਚਲਾਉਂਦੇ ਆ, ਆਓ ਜੀ ਸਰਦਾਰ ਜੀ ਚਾਹ ਪੀਓ, ਫਲਾਨਾ ਕਰੋ, ਜੇ ਕਰੋ ਉਹ ਕਰੋ। ਨਹੀਂ ਤਾਂ ਕਈ ਤਾਂ ਬੋਲਦੇ ਨਹੀਂ ਸੁਣਦੇ, ਪਹਿਲਾਂ ਨਹੀਂ ਸੀ ਬੋਲਦੇ ਹੁੰਦੇ ਬਾਲਾ ਇੰਨਾ। ਜਿਵੇਂ ਜਿਵੇਂ ਆਸਤਾ ਪਤਾ ਲੱਗਦਾ ਮੀਡੀਆ, ਸੋਸ਼ਲ ਮੀਡੀਆ ਨਾਲ ਮਿਲਦੇ ਜਾਂਦੇ ਆ, ਉੱਦਾਂ ਫਿਰ ਉਹ ਪਿਆਰ ਵਧੀ ਜਾਂਦਾ। ਬਿਲਕੁਲ ਇਸੇ ਤਰ੍ਹਾਂ ਹੀ ਹੈ ਜੀ। ਔਰ ਤੁਹਾਡਾ ਚੜ੍ਹਦੇ ਪੰਜਾਬ ਤੋਂ ਕਿੱਥੋਂ ਤਾਲੁਕ ਹੈ ਤੁਹਾਡਾ? ਸਾਡਾ ਜਲੰਧਰ ਤੋਂ। ਜ਼ਿਲ੍ਹਾ ਜਲੰਧਰ। ਤੇ ਇੱਥੋਂ ਪਾਕਿਸਤਾਨ ਚੋਂ ਵੀ ਕੋਈ ਵੱਡੇ ਵਡਾਰੂ ਉੱਠ ਕੇ ਗਏ? ਨਹੀਂ, ਸਾਡੇ ਨਹੀਂ ਕੋਈ ਉੱਠ ਕੇ ਗਿਆ। ਤੁਸੀਂ ਉੱਥੇ ਦੇ ਬਸ਼ਿੰਦੇ ਹੋ? ਹਾਂਜੀ। ਤੇ ਪਾਕਿਸਤਾਨ ਆ ਕੇ ਖਾਸ ਤੌਰ ਤੇ ਗੁਰਦੁਆਰਾ ਸਾਹਿਬ ਗਏ ਹੋ ਤੁਸੀਂ, ਮੁਖਤਲਫ ਸੁੱਚਾ ਸੌਦਾ ਗਏ ਹੋ? ਹਾਂ, ਸਾਰੇ ਕਿੱਥੇ ਫੇਰੇ ਤੁਸੀਂ? ਸੱਚਾ ਸੌਦਾ ਗੁਰਦੁਆਰਾ, ਫਿਰ ਆਪਣੇ ਪੰਜਾ ਸਾਹਿਬ, ਨਨਕਾਣਾ ਸਾਹਿਬ, ਬਾਲ ਲੀਲਾ ਕਿੱਥੇ ਹੈਗੇ ਗੁਰਦੁਆਰਾ, ਉਹ ਉੱਥੇ ਵੀ ਕਾਫੀ ਗੁਰਦੁਆਰੇ ਜਾਣੀ ਫਿਰੇ ਆ। ਕਾਫੀ ਜਗ੍ਹਾ ਤੇ ਤੁਸੀਂ ਜਿਹੜਾ ਫੇਰੇ ਤੁਰੇ ਹੋ, ਕਿਸ ਤਰ੍ਹਾਂ ਦਾ ਲੱਗਿਆ ਸਾਰਾ? ਨਹੀਂ, ਬਹੁਤ ਵਧੀਆ, ਬਹੁਤ ਵਧੀਆ ਸਾਰਾ। ਐਨ ਇੱਕ ਦੂਜੇ ਨਾਲ ਪਿਆਰ ਆ, ਸਭ ਕੁਝ ਆ, ਬਹੁਤ ਵਧੀਆ। ਕੁਝ ਕਹਿਣਾ ਚਾਹੋ ਤੁਸੀਂ ਦਰਸ਼ਕਾਂ ਨੂੰ? ਨਹੀਂ, ਬਸ ਦਰਸ਼ਕਾਂ ਨੂੰ ਅਸੀਂ ਕੀ ਕਹਿਣ ਜੋਗੇ ਆ। ਸਾਡਾ ਤਾਂ ਇੰਨਾ ਹੀ ਆ ਵੀ ਬਹੁਤ ਮਤਲਬ ਇੱਥੇ ਆ ਕੇ ਪਿਆਰ ਮਿਲਦਾ ਆ, ਇਹ ਗੱਲ ਆ। ਨਹੀਂ ਤਾਂ ਬੰਦਾ ਫਿਰ ਜੇ ਇੱਕ ਵਾਰੀ ਨਾ ਮਿਲੇ ਮੁੜ ਕੇ ਕਹਿਣਾ ਛੱਡੋ ਪਰੇ ਉੱਥੇ। ਇਦਾਂ ਹੀ ਹੈ ਜੀ, ਤੁਸੀਂ ਸਾਡੇ ਮਹਿਮਾਨ ਵੀ ਹੋ
ਤੇ ਵੈਸੇ ਵੀ ਸਾਡੀ ਬੋਲੀ ਇੱਕ ਆ, ਫਿਰ ਤੁਸੀਂ ਵੱਡੇ ਹੋ, ਸਾਡੇ ਬਜ਼ੁਰਗ ਹੋ, ਤੇ ਬਿਲਕੁਲ ਪੰਜਾਬੀ ਬੋਲੀ ਇੱਥੇ ਲੱਗ ਜਾਏ। ਪੰਜਾਬੀ ਬੋਲੀ ਜੀ ਇੱਕ ਪਿੰਡ ਪੰਜਾਬ ਦਾ ਹਮੇਸ਼ਾ ਹੀ ਸਾਡੀ ਕੋਸ਼ਿਸ਼ ਹੀ ਇਹ ਰਹੀ ਹੈ ਕਿ ਅਸੀਂ ਬੋਲੀ ਦੇ ਉੱਤੇ ਕੰਮ ਕਰੀਏ। ਆ ਹੁਣ ਵੀ ਅਸੀਂ ਬੋਲੀ ਤੇ ਪੰਜਾਬੀ ਆ, ਤੁਹਾਨੂੰ ਸਾਰਿਆਂ ਨੂੰ ਆਉਂਦੀ ਆ, ਲੇਕਿਨ ਪੜ੍ਹਨੀ ਨਹੀਂ ਆਉਂਦੀ। ਨਹੀਂ ਉਹੀ ਮੈਂ ਦੱਸਦਾ ਕਿ ਜਿਹੜੇ ਅੱਜ ਕੱਲ ਰਿਵਾਜ ਤੁਰਿਆ ਹੋਇਆ ਉਹਨਾਂ ਨੂੰ ਨਹੀਂ ਪੜ੍ਹਨੇ ਆਉਂਦੀ। ਹੋਰ ਚੀਜ਼ ਦੇਖੀਏ ਇੱਥੇ ਲਾਹੌਰ 'ਚ ਤਾਂ ਠੀਕ ਆ, ਇੱਥੇ ਜਿੰਨੀਆਂ ਵੀ ਦੁਕਾਨਾਂ ਤੁਹਾਡੀਆਂ ਉਹ ਸਾਈਨ ਬੋਰਡ ਲਾਉਂਦੇ ਆ, ਚਲੋ ਉਰਦੂ 'ਚ ਤਾਂ ਲਾਉਣਾ ਹੀ ਲਾਉਣਾ ਨਹੀਂ, ਨਾਲ ਇੰਗਲਿਸ਼ 'ਚ ਵੀ ਹੈਗਾ। ਪਰ ਇੱਧਰ ਦੇਖਿਆ ਮੈਂ ਪੰਜਾ ਸਾਹਿਬ ਵੱਲ ਕਿਤੇ ਨਹੀਂ ਇੰਗਲਿਸ਼ ਦੇ ਵਿੱਚ ਕੋਈ ਵੀ ਲਿਖਿਆ ਵਰਡ, ਸਭ ਉਰਦੂ 'ਚ ਹੀ ਆ। ਉਹਦੀ ਖਾਸ ਵਜ੍ਹਾ ਇਹ ਆ ਕਿ ਜੀ ਇੱਥੇ ਸਿੱਖ ਸੰਗਤਾਂ ਆਉਂਦੀਆਂ, ਪਿਓਰ ਪੰਜਾਬੀ ਆਉਂਦੇ ਨੇ। ਲਾਹੌਰ ਜਾਂ ਦੂਸਰੇ ਵੱਡੇ ਜਿਹੜੇ ਸ਼ਹਿਰ ਆ ਉੱਥੇ ਅਬਰੋਡ ਤੋਂ ਕਾਫੀ ਲੋਕ ਆਉਂਦੇ ਆ ਜਿਨ੍ਹਾਂ ਨੂੰ ਨਹੀਂ ਉਰਦੂ ਦੀ ਸਮਝ ਆਉਂਦੀ, ਉਹਨਾਂ ਕਰਕੇ ਫਿਰ ਇੰਗਲਿਸ਼ ਦੇ ਸਾਈਨ ਬੋਰਡ ਲੱਗੇ ਨੇ ਤਾਂ ਕਿ ਉਹਨਾਂ ਨੂੰ ਉਹਦੀ ਵੀ ਸਮਝ। ਮੈਂ ਤਾਂ ਕਹੂੰਗਾ ਇੱਥੇ ਵੀ ਉਹ ਚਾਹੀਦੇ ਆ, ਤਮਾਮ ਸਾਰੀਆਂ ਭਾਸ਼ਾ 'ਚ ਹੀ ਹੋਣ। ਇੱਥੇ ਵੀ ਹੈ ਵਿੱਚ ਵਿੱਚ ਜਿਹੜੇ ਦੁਕਾਨਾਂ ਤੋਂ ਹਟ ਕੇ, ਲੇਕਿਨ ਮੇਨ ਜਿਹੜੇ ਹੈ ਤਿੰਨ ਭਾਸ਼ਾ 'ਚ। ਉਹਨਾਂ ਦੇ ਪੰਜਾਬੀ 'ਚ ਲਿਖਿਆ ਹੈਗਾ, ਲੇਕਿਨ ਜ਼ਿਆਦਾਤਰ ਇਹੀ ਆ। ਹਾਂਜੀ ਬਿਲਕੁਲ ਤੁਸੀਂ ਗੱਲ ਸਹੀ ਕੀਤੀ ਹੈ। ਇਸੇ ਤਰ੍ਹਾਂ ਹੀ ਤੁਹਾਨੂੰ ਸੁਣ ਰਹੇ ਨੇ ਤੇ ਸੁਣਨ ਵਾਲੇ ਜਿਹੜੇ ਨੇ ਉਹ ਵੱਡੇ ਲੋਕਾਂ ਦੇ ਵਿੱਚ ਵੀ ਨੇ ਜਿਹੜੇ ਇਸੇ ਦੀ ਪਾਲਿਸੀਜ਼ ਬਣਾਉਂਦੇ ਨੇ, ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਜੀ ਤੁਹਾਡੇ ਇਹਨਾਂ ਅੱਖਰਾਂ ਦੇ ਰਾਹੀਂ ਕੁਝ ਉਹਨਾਂ ਦੇ ਕੰਨਾਂ 'ਚ ਵੀ ਪੈ ਜਾਵੇ। ਜ਼ਰੂਰ ਜ਼ਰੂਰ। ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਏ ਆ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ 553ਵੇਂ ਗੁਰਪੁਰਬ ਦੀਆਂ ਜੀ। ਹਾਂਜੀ ਬਹੁਤ ਸ਼ੁਕਰੀਆ। ਹਾਂਜੀ ਹੁਣ ਅਸੀਂ ਤੁਹਾਡੇ ਵੱਲ ਵੱਧਦੇ ਹਾਂ। ਤੁਸੀਂ ਥੋੜਾ ਜਿਹਾ ਦੱਸੋ ਕਿ ਤੁਸੀਂ ਅਬਰੋਡ ਦੇ ਵਿੱਚ ਇੱਕ ਪੰਜਾਬੀ ਚੈਨਲ ਚਲਾ ਰਹੇ ਹੋ। ਮੈਂ ਜੀ ਪਹਿਲਾਂ ਇੱਥੇ ਇੱਕ ਵਤਨੋਂ ਪਾਰ ਮੈਗਜ਼ੀਨ ਕੱਢਦਾ ਸੀ ਜਿਹੜਾ ਕਿ ਵਰਲਡ ਵਾਈਡ ਜਾਂਦਾ ਸੀ। ਜਦੋਂ ਮੈਂ 94 'ਚ ਕੈਨੇਡਾ ਗਿਆ ਤੇ ਵਤਨੋਂ ਪਾਰ ਮੇਰੇ ਦਿਮਾਗ 'ਚ ਨਾਂ ਖੜਕਦਾ ਸੀ। ਉੱਥੇ ਜਾ ਕੇ ਮੈਂ ਵਤਨੋਂ ਪਾਰ ਪੰਜਾਬੀ ਇੱਕ ਬਿਜ਼ਨਸ ਡਾਇਰੈਕਟਰੀ ਕੱਢੀ, ਜਿੱਦਾਂ ਕਿ ਯੈਲੋ ਪੇਜਸ ਹੁੰਦੀ ਤੁਹਾਡੀ ਇੱਥੇ। ਉਹ ਯੈਲੋ ਪੇਜਸ ਜਿਹੜੀ ਮੈਂ 22 ਸਾਲ ਤੋਂ ਸਫਲਤਾਪੂਰਵਕ ਕੱਢ ਰਿਹਾ, ਔਰ ਉਸੇ ਨਾਂ ਤੇ ਹੀ ਇੱਕ ਵਤਨੋਂ ਪਾਰ ਪੰਜਾਬੀ ਟੀਵੀ ਚੈਨਲ ਸ਼ੁਰੂ ਕੀਤਾ ਜਿਹੜਾ ਕਿ ਸਫਲਤਾਪੂਰਵਕ 24 ਘੰਟੇ ਚੱਲਦਾ, ਔਰ ਉਹਦਾ ਇੱਕ ਸਟੂਡੀਓ ਇੰਡੀਆ ਦੇ ਵਿੱਚ ਮੋਹਾਲੀ ਹੈ, ਇੱਕ ਸਟੂਡੀਓ ਸਾਡਾ ਉੱਥੇ ਹੈ। ਸਹੀ। ਤੇ ਇਹਦੇ ਵਿੱਚ ਕੀ ਤੁਸੀਂ ਕੰਮ ਵਰਕ ਕੀ ਕਰ ਰਹੇ ਹੋ? ਅਸੀਂ ਸਵੇਰੇ ਤੇ ਸ਼ਾਮ ਪਟਨਾ ਸਾਹਿਬ ਤੋਂ ਕੀਰਤਨ ਰਿਲੇ ਕਰਦੇ ਹਾਂ, ਔਰ ਉਸ ਤੋਂ ਬਾਅਦ ਦਿਨੇ ਨਿਊਜ਼ ਵਿਊਜ਼ ਐਂਟਰਟੇਨਮੈਂਟ ਹਰ ਤਰ੍ਹਾਂ ਦਾ ਮਸਾਲਾ ਮਿਲਦਾ ਵੇਖਣ ਵਾਲੇ ਨੂੰ, ਔਰ 24 ਘੰਟੇ ਚੱਲਣ ਵਾਲਾ ਚੈਨਲ ਆ। ਔਰ ਜੇ ਇਹ ਦੁਨੀਆ ਦਾ ਮੈਂ ਸਮਝਦਾ ਪਹਿਲਾ ਚੈਨਲ ਆ ਕਿ ਜਿਹੜਾ ਕਿ ਤੁਸੀਂ ਟੀਵੀ ਤੇ ਵੇਖ ਹੀ ਸਕਦੇ ਹੋ, ਬਲਕਿ ਤੁਸੀਂ ਇੰਟਰਨੈਟ ਤੇ ਵੀ ਖੋਲ ਕੇ ਵੇਖ ਸਕਦੇ ਹੋ ਲਾਈਵ। ਵਤਨੋਂ ਪਾਰ ਪੰਜਾਬੀ ਲਾਈਵ ਵਤਨੋਂਪਾਰ.ca ਖੋਲੋਗੇ, ਉਤੋਂ ਤੁਸੀਂ ਖੋਲ ਕੇ ਵੇਖ ਸਕਦੇ ਹੋ। ਸਹੀ। ਕੋਈ ਆਪਣਾ ਐਕਸਪੀਰੀਅੰਸ ਤੁਸੀਂ ਸ਼ੇਅਰ ਕਰੋ ਕਿ ਜਦੋਂ ਮਾਂ ਬੋਲੀ ਪੰਜਾਬੀ ਦਾ ਤੁਸੀਂ ਇੱਕ ਚੈਨਲ ਉੱਥੇ ਅਬਰੋਡ ਦੇ ਵਿੱਚ ਖੋਲਿਆ, ਉਹਦਾ ਕੀ ਤੁਹਾਨੂੰ ਕੀ ਮੁਸ਼ਕਲਾਂ ਦਾ? ਦੇਖੋ ਮੈਂ ਜਦੋਂ ਇੱਥੋਂ ਗਿਆ ਇੱਕ ਹਾਫਿਜ਼ ਹਾਂ 94 'ਚ, ਜੇ ਮੈਂ ਕੋਈ ਹੋਰ ਕੰਮ ਕਰਦਾ ਤੇ ਸ਼ਾਇਦ ਹੋ ਸਕਦਾ ਮਿਲੀਅਨਰ ਵੀ ਹੋ ਜਾਂਦਾ, ਲੇਕਿਨ ਮੈਂ ਆਪਣਾ ਪੈਸ਼ਨ ਨਹੀਂ ਛੱਡਿਆ, ਨਾ ਪੱਤਰਕਾਰੀ ਛੱਡੀ ਨਾ ਫੋਟੋਗ੍ਰਾਫੀ ਛੱਡੀ ਆ। ਉਹ ਕਰਦਿਆਂ ਉਹਦੇ ਵਿੱਚੋਂ ਨਵੀਆਂ ਲਾਈਨਾਂ ਲੱਭੀਆਂ ਤੇ ਮੈਂ ਮਹਿਸੂਸ ਕੀਤਾ ਕਿ ਮੈਂ ਇੱਕ ਪੰਜਾਬੀ ਦਾ ਵਧੀਆ ਚੈਨਲ ਚਲਾ ਸਕਦਾ, ਕਿਉਂਕਿ ਮੈਂ PTC ਪੰਜਾਬੀ ਜਿਹੜਾ ਚੈਨਲ ਆ ਉਹਦਾ ਵੀ ਪੈਨਲਿਸਟ ਹਾਂ। ਹੋਰ ਵੀ ਕਈ ਚੈਨਲ ਜਿਹੜੇ ਉਹ ਮੇਰੇ ਨਾਲ ਜੁੜੇ ਹੋਏ ਨੇ, ਕਿਉਂਕਿ ਕੋਈ ਵੀ ਉੱਥੇ ਘਟਨਾ ਜਾਂ ਦੁਰਘਟਨਾ ਵਾਪਰਦੀ ਹੈ ਤਾਂ ਫੌਰੀ ਤੌਰ ਤੇ ਮੈਨੂੰ ਨਾਲ ਲੈ ਕੇ ਆਉਂਦੇ। ਫਿਰ ਮੈਂ ਇੱਕ ਆਪਣਾ ਚੈਨਲ ਕ੍ਰੀਏਟ ਕੀਤਾ ਉਸੇ ਵਤਨੋਂ ਪਾਰ ਪੰਜਾਬੀ ਦੇ ਨਾਂ ਤੇ, ਜਿਹੜਾ ਕਿ ਬੜਾ ਹੀ ਸਫਲਤਾਪੂਰਵਕ ਚੱਲ ਰਿਹਾ ਤੇ ਉਹ ਮੈਂ ਚਲਾਉਂਦਾ, ਔਰ ਠੀਕ ਰਿਜ਼ਲਟ ਆ ਰਿਹਾ। ਔਰ ਬਾਕੀ ਤੁਸੀਂ ਉੱਥੇ ਦੀ ਕਮਿਊਨਿਟੀ ਬਾਰੇ ਦੱਸੋ ਕਿ ਕੋਈ ਪੰਜਾਬੀ ਨੂੰ ਉਹ ਪਸੰਦ ਕਰਨ ਵਾਲੇ ਲੋਕ ਨੇ ਕਿੱਦਾਂ? ਮਤਲਬ ਜੀ ਸਾਡੇ ਕੋਲ ਵੇਖੋ ਜੀ, ਜਿਸ ਸ਼ਹਿਰ 'ਚ ਮੈਂ ਰਹਿਣਾ, ਮੇਰੀ ਰਿਹਾਇਸ਼ ਹੈ ਬਰੈਂਪਟਨ ਦੇ ਵਿੱਚ, ਉੱਥੋਂ ਦੇ 5 ਮੈਂਬਰ ਪਾਰਲੀਮੈਂਟ ਨੇ, 5 ਹੀ ਪੰਜਾਬੀ ਨੇ। ਕੀ ਬਾਤ। ਔਰ ਮਿਸਾਗਾ ਜਿੱਥੇ ਮੇਰਾ ਆਫਿਸ ਆ ਉੱਥੋਂ ਵੀ 2 ਮੈਂਬਰ ਪਾਰਲੀਮੈਂਟ ਪੰਜਾਬੀ ਨੇ। ਇਹ ਤੋਂ ਬਾਅਦ ਪੰਜਾਬੀਅਤ ਹੋਰ ਕਿੰਨੀ ਖਿਲਾਰ ਸਕਦੇ ਆ? ਮੈਂ ਕਹਿੰਦਾ ਜੀ ਤੁਹਾਡੇ ਨਾਲ ਗੱਲਾਂ ਕਰਨ ਨੂੰ ਦਿਲ ਤਾਂ ਬਹੁਤ ਕਰਦਾ। ਮੇਰਾ ਖਿਆਲ ਸਵਾਰੀ ਤੁਹਾਡੀ ਤਿਆਰ ਆ ਤੇ ਬੁਲਾ ਰਹੇ ਨੇ ਤੁਹਾਨੂੰ। ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਕਰੇ ਕਿ ਤੁਹਾਡਾ ਦਿਨ ਦੁਗਣੀ ਰਾਤ ਚੌਗਣੀ ਮੋਸਟ ਐਂਡ ਵਾਰਮ ਵੈਲਕਮ ਜੀ ਆਇਆਂ ਨੂੰ ਇੱਕ ਦਫਾ ਫੇਰ। ਹਾਂਜੀ ਬਿਲਕੁਲ ਜੀ, ਤੁਹਾਡਾ ਕਾਰਡ ਸਾਡੇ ਕੋਲ ਹੈ ਜੀ, ਸਾਡੀ ਇੱਕ ਅਮਾਨਤ ਵੀ ਤੁਹਾਡੇ ਕੋਲ ਆ, ਇਹ ਲੈ ਲਈਏ। ਬਹੁਤ ਸ਼ੁਕਰੀਆ ਜੀ, ਜੀਨੇ ਵਾਸਤੇ ਰਹੋ।